ਪ੍ਰਵੀਨ ਜੀ ਅਗਲਾ ਮੁੱਦਾ ਜਿਹੜਾ ਹੈ ਕਿਤੇ ਨਾ ਕਿਤੇ ਹੇਟ ਦੇ ਨਾਲ ਜੁੜਿਆ ਹੋਇਆ ਆ। ਜੀ। ਇਹ ਪਹਿਲੀ ਵਾਰ ਨਹੀਂ, ਪਿਛਲੇ ਥੋੜੇ ਸਮੇਂ ਦੇ ਵਿੱਚ ਅਜਿਹੀ ਜਿਹੜੀ ਘਟਨਾ ਆ ਇਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਵਾਪਰੀ ਆ। ਇੱਕ ਸਕੂਲ ਡਿਸਟ੍ਰਿਕਟ ਤੇ ਵਾਪਰੀ ਸੀਗੀ, ਉਹ 'ਚ ਏਆਈ ਦੀ ਵਰਤੋਂ ਤਾਂ ਨਹੀਂ ਸੀ, ਪਰ ਉਹਦੇ ਨਾਲ ਦੇ ਕੁਲੀਗ ਨੇ ਆਪਣੇ ਇੱਕ ਸਿੱਖ ਜਿਹੜਾ ਉਹਨਾਂ ਦਾ ਕੁਲੀਗ ਸੀਗਾ, ਉਹਦੇ ਬਾਰੇ ਬੜੀ ਭੱਦੀ ਟਿੱਪਣੀ ਜਿਹੜੀ ਕੀਤੀ ਸੀ। ਜਦ ਉਸ ਦੇ ਨਾਲ ਹੈਂਡਸ਼ੇਕ ਕੀਤਾ ਤੇ ਕਹਿੰਦਾ ਮੈਂ ਜੀ। ਡਰੱਗ ਡੀਲਰ ਨੂੰ ਜੀ। ਹੈਂਡਸ਼ੇਕ ਕਰ ਲਿਆ। ਤੇ ਜਿਹਦਾ ਇਹ ਬਿਆਨ ਸੀ, ਜਿਹਨੇ ਬਾਅਦ ਦੇ ਵਿੱਚ ਲਿਖਤੀ ਮਾਫ਼ੀ ਵੀ ਮੰਗੀ, ਓਦਾਂ ਵੀ ਮਾਫ਼ੀ ਮੰਗੀ, ਉਹ ਸਾਬਕਾ ਪੁਲਿਸ ਵਾਲਾ ਸੀਗਾ। ਉਹਦਾ ਏਦਾਂ ਦੀ ਭੱਦੀ ਜਿਹੜੀ ਉਹ ਟਿੱਪਣੀ ਜਿਹੜੀ ਆਈ ਸੀ, ਉਹਨਾਂ ਦੀ ਮੇਰੇ ਨਾਲ ਗੱਲ ਹੋਈ। ਉਹਨਾਂ ਨੇ ਦੱਸਿਆ, ਮੈਂ ਉਹਨਾਂ ਦਾ ਨਾਮ ਆਪਾਂ ਕੁਛ ਨਹੀਂ ਜਿਹੜਾ ਦੱਸ ਰਹੇ, ਬਸ ਇੰਨਾ ਮੈਂ ਤੁਹਾਨੂੰ ਦੱਸ ਰਿਹਾ ਵੀ ਬੜੀ ਇੱਕ ਪ੍ਰੋਮੀਨੈਂਟ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਵਾਪਰਿਆ ਸੀ। ਉਹਨਾਂ ਦਾ ਕੁਲੀਗ ਸੀ, ਚਿਰ ਤੋਂ ਜਿਹੜਾ ਉਹ ਕੰਮ ਕਰਦੇ ਸੀ। ਜੀ। ਹੁਣ ਅਗਲੀ ਜਿਹੜੀ ਘਟਨਾ ਆ ਪ੍ਰਵੀਨ ਜੀ, ਇਹ ਵਾਪਰੀ ਆ ਬੇ ਏਰੀਏ ਦੇ ਵਿੱਚ। ਬਾਟ ਜਿਹੜਾ ਆ, ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਨੇ ਲੋਕ, ਉਹਨਾਂ ਨੂੰ ਪਤਾ ਵੀ ਬਾਟ ਕੀ ਆ। ਬੇ ਏਰੀਆ ਰੈਪਿਡ ਟ੍ਰਾਂਜ਼ਿਟ ਆ, ਜਿਹੜੀ ਉੱਥੇ ਰੇਲ ਗੱਡੀ ਇੱਕ ਜਿਹੜੀ ਚੱਲਦੀ ਆ, ਲੋਕ ਆਵਾਜਾਈ ਦੇ ਲਈ ਵਰਤਦੇ ਆ। ਉੱਥੇ ਇੱਕ ਆਪਣਾ ਸਿੱਖ ਮੁੰਡਾ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਉਸਨੇ ਸਹੁੰ ਚੁੱਕੀ ਐਸ ਪੁਲਿਸ ਅਧਿਕਾਰੀ ਦੇ ਤੌਰ ਦੇ ਉੱਤੇ। ਜੀ। ਉਹਦੀਆਂ ਤਸਵੀਰਾਂ ਜਿਹੜੀਆਂ ਖੁਦ ਉਹ ਜਿਹੜੇ ਬਾਟ ਵਾਲਿਆਂ ਨੇ ਆਪਣੇ ਜਿਹੜੇ ਆ ਉਹ ਪੇਜਿਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹ ਚਾੜੀਆਂ। ਪਰ ਅਫਸੋਸ ਦੀ ਗੱਲ ਇਹ ਆ ਵੀ ਇੱਕ ਉਹਦਾ ਸਾਥੀ ਸਾਰਜੈਂਟ, ਜਿਹੜਾ ਨਾਮ ਨਹੀਂ ਉਹਨਾਂ ਨੇ ਦੱਸਿਆ ਵੀ ਕਿਹੜਾ ਸੀਗਾ, ਨਾ ਹੀ ਜਿਹੜਾ ਵਿਕਟਮ ਆ ਉਹਦਾ ਨਾਮ ਜਿਹੜਾ ਦੱਸਿਆ। ਜਾਣਦੇ ਆ ਪਰ ਅਸੀਂ ਜਿਹੜਾ ਗੁਪਤ ਉਸਨੂੰ ਰੱਖਦੇ ਆ ਤਾਂ ਜੋ ਉਸਨੂੰ ਹੋਰ ਪੀੜਾ ਨਾ ਹੋਵੇ। ਪਰ ਖਬਰ ਆਪਾਂ ਇਸ ਲਈ ਕਰ ਰਹੇ ਆ ਵੀ ਇਹ ਵਾਪਰ ਕੀ ਰਿਹਾ ਆ, ਕੀ ਇਹ ਘਿਨਾਉਣਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੇਟ ਆ ਉਹ ਫੈਲੀ ਪਈ ਆ। ਉਸ ਸਾਰਜੈਂਟ ਨੇ ਆਪਣੇ ਇਸ ਸਾਥੀ ਸਿੱਖ ਕੁਲੀਗ ਦੇ ਬਾਰੇ ਇੱਕ ਡੀਪ ਫੇਕ ਜਿਹੜੀ ਉਹ ਵੀਡੀਓ ਬਣਾਈ। ਉਹ ਇੰਨੀ ਕੁ ਭੱਦੀ ਸੀ ਵੀ ਜਿਹੜਾ ਚੀਫ ਜਦ ਉਸਨੂੰ ਸਹੁੰ ਚੁਕਾ ਰਿਹਾ ਆ, ਉਹਦੀ ਤਸਵੀਰ ਨੂੰ ਉਹਨੇ ਇਸ ਹਿਸਾਬ ਦੇ ਨਾਲ ਬਦਲਿਆ ਵੀ ਉਹ ਦਸਤਾਰ ਜਿਹੜੀ ਉਹ ਲਾ ਰਿਹਾ ਤੇ ਦਸਤਾਰ ਦੇ ਵਿੱਚੋਂ ਬੰਦੂਕ ਨਿਕਲ ਰਹੀ ਹੈ। ਕਿੱਡਾ ਘਿਨਾਉਣਾ ਜਿਹੜਾ ਉਹ ਕੰਮ ਆ। ਤੇ ਹੁਣ ਜਿਹੜੀ ਉਸ ਦੀ ਇਨਵੈਸਟੀਗੇਸ਼ਨ ਆ ਉਹ ਜਿਹੜੀ ਉਹ ਚੱਲ ਰਹੀ ਆ, ਤੇ ਇਸ ਦੇ ਵਿੱਚ ਜਿਹੜੀ ਹੁਣ ਵੀਡੀਓ ਆ ਕੁਛ 6 ਸੈਕਿੰਡ ਦੀ ਜਿਹੜੀ ਵੀਡੀਓ ਆ, ਇੱਕ ਨੌਜਵਾਨ ਜਿਹੜਾ ਉਹ ਮੁੰਡਾ ਜਿਹੜਾ CSU ਤੋਂ ਪੜ੍ਹਿਆ ਆ, ਆਨਰਸ ਦੇ ਨਾਲ ਉਹਨੇ ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ ਹੋਈ ਆ, ਤੇ ਉਸ ਦੇ ਜਿਹੜੇ ਸਿੱਖ ਫੇਥ ਦਾ ਜਿਹੜਾ ਆਰਟੀਕਲ ਦਾ ਟਰਬਨ ਆ, ਉਸਨੂੰ ਉਸਨੇ ਇੰਨੇ ਭੱਦੇ ਤਰੀਕੇ ਦੇ ਨਾਲ ਜਿਹੜਾ ਉਹ ਦਿਖਾਇਆ ਆ। ਆਨਲਾਈਨ ਇਹ ਵੀਡੀਓ ਜਿਹੜੇ ਕ੍ਰੋਨਿਕਲ ਵੈਬਸਾਈਟ ਆ, ਜਿਹੜੀ ਕ੍ਰੋਨਿਕਲ ਅਖਬਾਰ ਆ, ਉਹਨਾਂ ਨੇ ਉਹ ਜਿਹੜੀ ਵੀਡੀਓ ਪੇਸ਼ ਤਾਂ ਕੀਤੀ ਹੋਈ ਹੈ। ਚਲੋ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ, ਪਰ ਹੁਣ ਉਹਦੇ ਕਰਕੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਹੋਈ, ਜਿਸ ਦੇ ਕਰਕੇ ਜਿਹੜਾ ਬਾਟ ਦਾ ਚੀਫ ਆ ਕੈਵਿਨ ਫਰੈਂਕਲਿਨ ਜੋ ਦਿਖਾਇਆ ਗਿਆ, ਜੋ ਕਿ ਉਸ ਮੁੰਡੇ ਨੂੰ ਉਸ ਟਾਈਮ ਪਿੰਨ ਕਰ ਰਿਹਾ ਵੀ ਹਾਂ ਤੇਰੀ ਕੰਮ ਪੂਰਾ ਹੋ ਗਿਆ ਤੇ ਹੁਣ ਤੈਨੂੰ ਅਸੀਂ ਐਜ਼ ਅ ਪੁਲਿਸ ਅਫਸਰ ਦੇ ਤੌਰ ਦੇ ਉੱਤੇ ਸਹੁੰ ਜਿਹੜੀ ਉਹ ਚੁਕਾ ਰਹੇ ਆ, ਉਹ ਵਾਲੀ ਵੀਡੀਓ ਨੂੰ ਜਿਹੜਾ ਉਹ ਦਿਖਾਇਆ ਗਿਆ ਆ। ਸੋ ਇਹਦੇ ਵਿੱਚ ਕਹਿੰਦੇ ਵੀ ਬਾਟ ਫੋਰਸ ਦੇ ਕਲਚਰ ਦੇ ਉੱਤੇ ਹੁਣ ਵੱਡੇ ਜਿਹੜੇ ਸਵਾਲ ਆ ਉਹ ਉੱਠੇ ਆ। 3 ਹੋਰ ਸਿੱਖ ਅਧਿਕਾਰੀ ਨੇ ਜਿਹੜੇ ਰੀਸੈਂਟਲੀ ਉਹਨਾਂ ਨੇ ਸਹੁੰ ਜਿਹੜੀ ਉਹ ਚੁਕਾਈ ਆ, ਤੇ ਹੁਣ ਕਹਿੰਦੇ ਵੀ ਇਹ ਅਪਰੋਚ ਦੇਖਣ ਵਾਲੀ ਰਹੂਗੀ ਵੀ ਅੱਗੇ ਕੀ ਹੁੰਦਾ ਆ। ਇੰਟਰਨਲ ਇਨਵੈਸਟੀਗੇਸ਼ਨ ਦੇ ਜਿਹੜੇ ਰਿਜ਼ਲਟ ਆ ਉਹ ਹਾਲ ਦੀ ਘੜੀ ਗੁਪਤ ਰੱਖੇ ਗਏ ਆ, ਪਰ 3 ਜਿਹੜੇ ਕੌਨਫੀਡੈਂਸ਼ੀਅਲ ਸੋਰਸਿਸ ਤੋਂ ਜਿਹੜੇ ਬਾਟ ਦੇ ਵਿੱਚ ਆ, ਜਿਹੜਾ SF ਕ੍ਰੋਨਿਕਲ ਆ, ਉਹ ਇਹ ਰਿਪੋਰਟ ਕਰ ਰਿਹਾ ਆ ਵੀ ਉਹਨਾਂ ਨੇ ਕਿਹਾ ਵੀ ਉਹ ਆਥੋਰਾਈਜ਼ਡ ਨਹੀਂ ਹੈ ਇਹ ਗੱਲ ਨੂੰ ਡਿਸਕਸ ਕਰਨ ਦੇ ਲਈ, ਪਰ ਕਹਿੰਦੇ ਵੀ ਜਿਸ ਮੁੰਡੇ ਦੇ ਉੱਤੇ ਜਿਸ ਨੂੰ ਡਿਪਿਕਟ ਕੀਤਾ ਗਿਆ, ਜਿਸ ਦੀ ਦਸਤਾਰ ਨੂੰ ਬਾਅਦ ਦੇ ਵਿੱਚ ਬੰਦੂਕ ਦੇ ਤੌਰ ਦੇ ਉੱਤੇ ਦਿਖਾਇਆ ਗਿਆ ਆ, ਉਹ ਸਟ੍ਰੈਸ ਰਿਲੇਟਡ ਲੀਵ ਦੇ ਉੱਤੇ ਇਸ ਟਾਈਮ ਉਹ ਛੁੱਟੀ ਦੇ ਉੱਤੇ ਹੈਗਾ ਆ। ਤੇ ਜਿਹੜਾ ਸਾਰਜੈਂਟ ਆ ਜਿਹਨੇ ਮੰਨਿਆ ਵੀ ਹਾਂ ਮੈਂ ਇਹ ਵੀਡੀਓ ਜਿਹੜੀ ਉਹ ਬਣਾਈ ਆ, ਉਸ ਨੂੰ ਆਲਰੇਡੀ ਐਕਟਿਵ ਡਿਊਟੀ ਦੇ ਉੱਤੇ ਵਾਪਸ ਲੈ ਆਂਦਾ ਗਿਆ ਆ। ਕੁਝ ਸਮੇਂ ਦੇ ਲਈ ਉਸ ਨੂੰ ਜਿਹੜੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਸੀਗਾ, ਤੇ ਉਹ ਸੁਪਰਵਾਈਜ਼ਰੀ ਰੋਲ ਦੇ ਵਿੱਚ ਜਿਉਂ ਦਾ ਤਿਉਂ ਜਿਹੜਾ ਉਹ ਬਰਕਰਾਰ ਜਿਹੜਾ ਉਹ ਹੈਗਾ ਆ। ਬਾਟ ਵਾਲਿਆਂ ਨੇ ਦੱਸਿਆ ਹੀ ਨਹੀਂ ਵੀ ਕਿਹੜੇ ਇਸ ਪੁਲਿਸ ਅਫਸਰ ਦੀ ਇੱਕ ਕਰਤੂਤ ਸੀਗੀ, ਇਹ ਘਿਨਾਉਣੀ ਜਿਹੜੀ ਉਹ ਕਰਤੂਤ ਸੀਗੀ ਵੀ ਜਿਸ ਨੇ ਇਸ ਤਰੀਕੇ ਦੇ ਨਾਲ ਇੱਕ ਆਪਣੇ ਸਾਥੀ ਸਿੱਖ ਪੁਲਿਸ ਅਫਸਰ ਨੂੰ ਇਸ ਭੈੜੇ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਹੈਗਾ ਆ। ਸੋ ਕ੍ਰਿਸ ਫਿਲਿਪੀ ਜਿਹੜੇ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਵਾਲਾਂ ਦੇ ਜਵਾਬ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ, ਖਾਸ ਕਰਕੇ ਜਿਹੜੀ ਵੀਡੀਓ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਦੇ ਬਾਬਤ। ਜੀ ਬਿਲਕੁਲ, ਬਹੁਤ ਮਾੜੀ ਗੱਲ ਆ। ਇਸ ਤਰ੍ਹਾਂ ਦੇਖੋ, ਜਿਹੜੇ ਬੰਦੇ ਆਪਦੀਆਂ ਪ੍ਰਾਪਤੀਆਂ ਦੇ ਜ਼ਰੀਏ, ਹੁਣ ਤੁਸੀਂ ਦੱਸਿਆ ਵੀ ਉਹ ਨੌਜਵਾਨ ਪਹਿਲਾਂ ਇੱਥੇ ਪੜ੍ਹਿਆ, ਉੱਚ ਵਿੱਦਿਆ ਜਿਹੜੀ ਆ, ਉੱਚ ਐਜੂਕੇਸ਼ਨ ਜਿਹੜੀ ਹਾਸਲ ਕੀਤੀ, ਉਸ ਤੋਂ ਬਾਅਦ ਬੜੇ ਵਧੀਆ ਸ਼ਾਨਦਾਰ ਪ੍ਰੋਫੈਸ਼ਨ ਦੇ ਵਿੱਚ ਉਹ ਗਿਆ,
ਤੇ ਪਰ ਦੇਖੋ ਤੁਸੀਂ ਵੀ ਇੱਕ ਪਾਸੇ ਆਪਾਂ ਬੜੀ ਮਿਹਨਤ ਦੇ ਨਾਲ, ਲਗਨ ਦੇ ਨਾਲ ਆਪਣੇ ਨੌਜਵਾਨ ਆਉਂਦੇ ਨੇ, ਦੂਜੇ ਪਾਸੇ ਉਹਨਾਂ ਨੂੰ ਜੇ ਉਹਨਾਂ ਦੇ ਧਰਮ ਦੇ ਆਧਾਰ ਤੇ, ਪਹਿਚਾਣ ਦੇ ਆਧਾਰ ਤੇ ਜਾਂ ਉਹਨਾਂ ਦੀ ਖਿੱਤੇ ਦੇ ਆਧਾਰ ਤੇ ਇਸ ਤਰੀਕੇ ਦੇ ਨਾਲ ਹੇਟ ਕੀਤੀ ਜਾਂਦੀ ਤਾਂ ਬੜੀ ਮੰਦਭਾਗੀ ਗੱਲ ਆ। ਅਸੀਂ ਬੜੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ, ਅਮਰੀਕਾ ਨੂੰ ਸਰਵ ਕਰਨ ਵਾਲੇ ਜਿਹੜੇ ਲੋਕ ਨੇ, ਪਰ ਤੁਸੀਂ ਦੇਖੋ ਵੀ ਜਿਹੜੇ ਇਸ ਤਰ੍ਹਾਂ ਦੇ ਨਫ਼ਰਤੀ ਅਨਸਰ ਨੇ, ਜਿਨ੍ਹਾਂ ਦੀ ਮਾਨਸਿਕਤਾ ਨਫ਼ਰਤ ਦੇ ਵਿੱਚ ਗੜੱਚੀ ਹੋਈ ਹੈ ਪੂਰੀ ਤਰੀਕੇ ਦੇ ਨਾਲ, ਔਰ ਉਹਨਾਂ ਦਾ ਇਹ ਲੱਗਦਾ ਵੀ ਉਹ ਜਦੋਂ ਬੋਲਣਗੇ ਜਾਂ ਜਦੋਂ ਲਿਖਣਗੇ ਕੁਛ ਉਹ ਨਫ਼ਰਤੀ ਲਿਖਣਗੇ, ਤਾਂ ਇਸ ਤਰੀਕੇ ਦੇ ਨਾਲ ਖਾਸ ਭਾਈਚਾਰੇ ਦੇ ਕਿਸੇ ਵੀ ਬੰਦੇ ਨੂੰ, ਨਾ ਸਿਰਫ ਸਿੱਖਾਂ ਨੂੰ, ਕਿਸੇ ਵੀ ਬੰਦੇ ਨੂੰ ਟਾਰਗੇਟ ਕਰਨਾ ਬੜੀ ਮਾੜੀ ਗੱਲ ਆ। ਇਹ ਉਹਨਾਂ ਨੂੰ ਉਹਨਾਂ ਨੀਵਾਂ ਦਿਖਾਉਣ ਦੇ ਬਰਾਬਰ ਤਾਂ ਹੈ ਹੀ, ਬਲਕਿ ਹੋਰਾਂ ਨੌਜਵਾਨਾਂ ਨੂੰ ਡੀਮੋਰਲਾਈਜ਼ ਕਰਨ ਦੇ ਬਰਾਬਰ ਵੀ ਹੈ ਵੀ ਤੁਸੀਂ ਕਿਤੇ ਭੁੱਲ ਭੁਲੇਖੇ ਇੱਧਰਲੇ ਰਾਹ ਨਾ ਪੈ ਜਾਓ, ਨਹੀਂ ਤਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰਦੀਆਂ ਰਹਿਣਗੀਆਂ। ਬਿਲਕੁਲ, ਉਹ ਜਿਹੜੀ ਆਪਾਂ ਤੁਹਾਨੂੰ ਸਕੂਲ ਡਿਸਟ੍ਰਿਕਟ ਵਾਲੀ ਦੱਸੀ ਸੀ, ਉਹ ਤਾਂ ਹਾਂਜੀ। ਖਬਰ ਬਾਹਰ ਨਹੀਂ ਆਈ, ਉਹ ਤਾਂ ਉਹਨਾਂ ਨੇ ਆਪਣੇ ਨਾਲ ਪਰਸਨਲੀ ਸ਼ੇਅਰ ਕੀਤੀ ਤੇ ਤਾਂ ਤੁਹਾਡੇ ਹਾਂਜੀ, ਨਾਲ ਸ਼ੇਅਰ ਕਰ ਰਹੇ ਹਾਂ। ਕਿਉਂਕਿ ਰੇਡੀਓ ਤੇ ਲੋਕ ਯਕੀਨ ਬਿਲਕੁਲ, ਕਰਦੇ ਆ। ਨਹੀਂ ਆਪਾਂ ਦੱਸਦੇ ਹਾਂ, ਇਸੇ ਲਈ ਹਾਂਜੀ। ਜਿਹੜਾ ਉਹ ਦੱਸਦੇ ਹਾਂ, ਆਪਾਂ ਉਹਨਾਂ ਨੂੰ ਗੁਪਤ ਉਹਨਾਂ ਦਾ ਨਾਮ ਰੱਖਿਆ, ਸਾਰਾ ਕੁਛ ਜਿਹੜਾ ਉਹ ਵੀ ਪਤਾ ਨਾ ਲੱਗੇ ਵੀ ਕਿੱਦਾਂ ਆ, ਜਿੱਦਾਂ ਉਹਨਾਂ ਨੇ ਕਿਹਾ ਸੀਗਾ। ਪਰ ਇਹ ਤੁਸੀਂ ਦੇਖੋ ਵੀ ਇਦਾਂ ਦੀਆਂ ਹੋਰ ਪਤਾ ਨਹੀਂ ਕਿੱਥੇ-ਕਿੱਥੇ ਘਟਨਾਵਾਂ ਵਾਪਰ ਰਹੀਆਂ ਹੋਣਗੀਆਂ। ਇੰਟਰਨਲੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ 'ਚ, ਉਹਦੇ ਮੰਨਣ ਤੋਂ ਬਾਅਦ 'ਚ ਦੇਖੋ ਵੀ ਉਹਨੂੰ ਦੁਬਾਰਾ ਮੁੜ ਸੁਪਰਵਾਈਜ਼ਰ ਦੇ ਰੋਲ ਦੇ ਵਿੱਚ ਰੱਖਿਆ ਗਿਆ ਆ। ਉਸ ਨੂੰ ਸਜ਼ਾ ਕੀ ਮਿਲੀ ਆ? ਸਹੀ, ਬਿਲਕੁਲ। ਕਿ ਕੁਛ ਹਫ਼ਤੇ ਦੀ ਐਡਮਿਨਿਸਟ੍ਰੇਟਿਵ ਲੀਵ, ਉਹਦੀ ਵੀ ਉਹਨੂੰ ਤਨਖਾਹ ਮਿਲ ਜਾਣੀ ਹੈ। ਹਾਂਜੀ। ਮਤਲਬ ਇਦਾਂ ਦਾ ਕੰਮ ਕਰੋ ਜਿੱਦਾਂ ਜੋ ਅੱਜ ਕੱਲ ਚੱਲਣ ਚੱਲਦਾ ਆ, ਜਦੋਂ ਕਰੋ ਜੋ ਮਰਜ਼ੀ, ਜੋ ਪੁੱਠੇ ਕੰਮ ਕਰਨੇ ਕਰੋ, ਮਾਫੀ ਮੰਗੋ ਤੇ ਆ ਜਾਓ ਫਿਰ ਵਾਪਸ ਉਹਦੇ ਤੋਂ। ਉਦਾਂ ਜਗਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਉਹਨਾਂ ਨੇ ਕਿਹਾ, ਜਿਹੜਾ ਕਿਹਾ ਵੀ ਕਹਿੰਦੇ ਵੀ ਇਹ ਬੜੀ ਮੰਦਭਾਗੀ ਗੱਲ ਆ, ਇਹ ਰੇਸਿਸਟ, ਡੇਂਜਰਸ ਤੇ ਡਾਇਰੈਕਟ ਅਟੈਕ ਆ ਫੇਥ ਦੇ ਉੱਤੇ। ਤੇ ਕਹਿੰਦੇ ਵੀ ਸਾਨੂੰ ਪਤਾ ਆ ਵੀ ਉੱਥੇ ਉਹਨਾਂ ਨੇ ਕਹਿ ਦੇਣਾ ਵੀ ਟ੍ਰੇਨਿੰਗ ਹੋਰ ਦੇਵਾਂਗੇ, ਪ੍ਰੋਮਿਸ ਕਰਾਂਗੇ, ਇੰਪਰੂਵਮੈਂਟ ਕਰਨੀ ਆ, ਪਰ ਇਹਦੇ ਵਿੱਚ ਕੁਝ ਜ਼ਿਆਦਾ ਆ ਉਹ ਹੋ ਨਹੀਂ ਰਿਹਾ। ਕਹਿੰਦੇ ਟ੍ਰੇਨਿੰਗ ਤੇ ਆਲਰੇਡੀ ਹੈਗੀਆਂ ਵੀ ਇਦਾਂ ਦੀਆਂ ਚੀਜ਼ਾਂ ਨੂੰ ਰੋਕਣ ਦੇ ਲਈ, ਲਾਅ ਵੀ ਜਿਹੜੇ ਉਹ ਹੈਗੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਅੱਜ ਜਿਹੜਾ ਆ ਇਹ ਮੁੱਦਾ ਸੁਲਝ ਨਹੀਂ ਰਿਹਾ। ਕਹਿੰਦੇ ਵੀ ਇਸ਼ੂ ਲੈਕ ਆਫ ਟ੍ਰੇਨਿੰਗ ਨਹੀਂ ਆ, ਇਹ ਲੈਕ ਆਫ ਅਕਾਊਂਟੇਬਿਲਟੀ ਆ, ਵੀ ਇਹਦੇ ਵਿੱਚ ਜਵਾਬਦੇਹੀ ਜਿਹੜੀ ਉਹ ਹੈ ਨਹੀਂ ਆ, ਉਸ ਨੂੰ ਸਜ਼ਾ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਇਹ ਵੀ ਇੱਕ ਦੂਜੇ ਨੂੰ ਇਹ ਜਿਹੜੀ ਵੀਡੀਓ ਆ ਟੈਕਸਟ ਕੀਤੀ ਜਾ ਰਹੀ ਸੀ ਪ੍ਰਵੀਨ ਜੀ, ਤਾਂ ਜਾ ਕੇ ਜਿਹੜੇ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਹੱਥੇ ਜਿਹੜੀ ਇਹ ਵੀਡੀਓ ਲੱਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ। ਤੇ ਨਹੀਂ ਤਾਂ ਤੁਸੀਂ ਹਿਸਾਬ ਲਾ ਲਓ ਵੀ ਇਹ ਪਤਾ ਨਹੀਂ ਕਦੋਂ ਦਾ, ਕਿੰਨੀ ਸਰਕੂਲੇਟ ਇੰਟਰਨਲੀ ਹੋਈ ਹੋਊਗੀ, ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਹੁਣ ਮਸਲਾ ਇੱਥੇ ਆ ਗਿਆ, ਯੂਨੀਅਨ ਹੋਊਗੀ ਉੱਥੇ, ਪੁਲਿਸ ਆਫੀਸਰ ਐਸੋਸੀਏਸ਼ਨ ਦੀ, ਉਹਨੂੰ ਇਹ ਵੀ ਰਿਪਰੈਜ਼ੈਂਟ, ਤੇ ਮੁੰਡੇ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋਣਗੇ ਤੇ ਦੂਜੇ ਨੂੰ ਵੀ ਕਰ ਰਹੇ ਹੋਣਗੇ। ਹੁਣ ਉੱਥੇ ਯੂਨੀਅਨ ਕੀ ਇੱਥੇ ਫੈਸਲਾ ਜਿਹੜਾ ਉਹ ਕਰੂਗੀ, ਵੀ ਉਹ ਸਾਰਜੈਂਟ ਨੂੰ ਵੇਖਣਗੇ ਕਿ ਇਹਨੂੰ ਦੇਖਣਗੇ? ਹੱਕ ਦੇ ਵਿੱਚ ਤੇ ਇਹਦੇ ਮੁੰਡੇ ਦੇ ਖੜਨਾ ਚਾਹੀਦਾ ਜਿੰਨਾ ਧੱਕਾ ਹੋਇਆ ਆ, ਪਰ ਕਰਨਗੇ ਕਿ ਨਹੀਂ, ਇਹ ਜਿਹੜਾ ਹੁਣ ਇੱਕ ਵੱਖਰਾ ਜਿਹੜਾ ਉਹ ਸਵਾਲ ਹੈਗਾ ਆ। ਸੋ ਸਿੱਖਾਂ ਨੇ ਆਲਰੇਡੀ ਖਾਸ ਕਰਕੇ 9/11 ਤੋਂ ਬਾਅਦ ਚ ਬਹੁਤ ਜ਼ਿਆਦਾ ਜਿਹੜੇ ਰੇਸਿਜ਼ਮ ਦਾ ਤੇ ਰੇਸਿਸਟ ਜਿਹੜੇ ਹਮਲਿਆਂ ਦਾ, ਇੱਥੋਂ ਤੱਕ ਕਿ ਕਤਲਾਂ ਦਾ ਵੀ ਜਿਹੜਾ ਉਹ ਸਾਹਮਣਾ ਜਿਹੜਾ ਉਹ ਕੀਤਾ ਆ। ਸੋ ਅਫਸੋਸ ਦੀ ਗੱਲ ਆ ਵੀ ਇੰਨੇ ਸਾਲ ਹੁੰਦਿਆਂ ਹੋਇਆਂ ਵੀ, ਦਹਾਕੇ, ਸਦੀ ਹੁੰਦਿਆਂ ਹੋਇਆਂ ਵੀ ਲੋਕਾਂ ਨੂੰ, ਇੱਥੋਂ ਦੇ ਲੋਕਾਂ ਨੂੰ ਅਜੇ ਵੀ ਸਿੱਖਾਂ ਬਾਰੇ ਜਿਹੜਾ ਉਹਨਾਂ ਪਤਾ ਨਹੀਂ ਆ ਜਿੰਨਾ ਪਤਾ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਬਹੁਤ ਕੁਝ ਚੱਲਿਆ, ਬਹੁਤ ਕੁਝ ਲੋਕਾਂ ਨੇ ਬਰਦਾਸ਼ਤ ਕੀਤਾ, ਪਰ ਤੁਸੀਂ ਦੇਖੋ ਵੀ ਨੋਬਲ ਦੇ ਹੋਣ ਦੀ ਨਿਸ਼ਾਨੀ ਇਹ ਹੈ ਵੀ ਉਹਨਾਂ ਨੇ ਕਦੇ ਵੀ ਆਪ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਥੋੜੇ ਦਿਨ ਪਹਿਲਾਂ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ 'ਚ ਇੱਕ ਮੁੰਡਾ ਕੁੱਟਤਾ ਸੀ ਹਿੰਦੂ ਕਹਿ ਕੇ, ਸਿੱਖ ਮੁੰਡਾ, ਉਹਦੀ ਦਸਤਾਰ ਜਿਹੜੀ ਉਹ ਲਾਤੀ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਦਾ ਜਿਹੜਾ ਚੱਲ ਰਿਹਾ। ਇਹ ਆਪਾਂ ਉਹਨਾਂ ਇਲਾਕਿਆਂ ਦੀ ਗੱਲ ਕਰ ਰਹੇ ਹਾਂ, ਤੇ ਦੇਖ ਲਓ, ਯੂਨੀਵਰਸਿਟੀਆਂ ਦੇ ਵਿੱਚ ਦੇਖ ਲਓ, ਹਰ ਥਾਂ ਹੀ ਕੰਮਕਾਜੀ ਥਾਵਾਂ ਤੇ ਦੇਖ ਲਓ, ਅਫਸਰਾਂ ਦੇ ਵਿੱਚ ਤੁਸੀਂ ਦੇਖੋ ਵੀ ਉਸ ਇਲਾਕੇ 'ਚ ਪ੍ਰਵੀਨ ਜੀ ਹੋ ਰਿਹਾ। ਕੈਲੀਫੋਰਨੀਆ ਦੇ ਵਿੱਚ ਆਪਾਂ ਗੱਲਾਂ ਕਰ ਰਹੇ ਹਾਂ, ਜਿੱਥੇ ਇੰਨੇ ਜ਼ਿਆਦਾ ਸਿੱਖ ਨੇ, ਜਿੱਥੇ ਇੰਨੇ ਜ਼ਿਆਦਾ ਇਮੀਗ੍ਰੈਂਟ ਆ, ਜਿੱਥੇ ਲੋਕਾਂ ਨੂੰ ਪਤਾ ਆ, ਤਾਂ ਵੀ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ। ਇਸੇ ਕਰਕੇ ਆਪਾਂ ਜ਼ੋਰ ਦਿੰਦੇ ਹਾਂ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਬਿੱਲ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਆਉਂਦਾ, ਉਹਦੇ ਲਈ ਜੱਦੋ-ਜਹਿਦ ਕਰੋ, ਉਹਨੂੰ ਪਾਸ ਕਰਾਉਣ ਦੇ ਲਈ ਇਕਜੁੱਟ ਹੋਵੋ, ਇਕੱਠੇ ਹੋਵੋ, ਹੰਭਲਾ ਮਾਰੋ। ਇਸੇ ਲਈ ਆਪਾਂ ਕਹਿ ਰਹੇ ਹਾਂ, ਕਿਉਂਕਿ ਚਲੋ ਆਲਰੇਡੀ ਲਾਅ ਤਾਂ ਹੈਗੇ ਨੇ, ਪਰ ਫਿਰ ਵੀ ਜੇ ਇੱਕ ਸਪੈਸੀਫਿਕ ਲਾਅ ਬਣੂਗਾ ਤਾਂ ਉਹਦੇ ਨਾਲ ਹੋਰ ਜ਼ਿਆਦਾ ਤੁਹਾਨੂੰ ਮਜ਼ਬੂਤੀ ਮਿਲਦੀ ਹੈ। ਅਗਲੇ ਜਿਹੜੇ ਅਕਾਊਂਟੇਬਿਲਟੀ ਜਿਹੜੀ ਉਹ ਉਸ ਦੇ ਵਿੱਚ ਜਿਹੜੀ ਉਹ ਵਧਣੀ ਚਾਹੀਦੀ ਆ। ਇਹ ਇੱਕ ਗੰਭੀਰ ਜਿਹੜੀ ਇਹ ਗੱਲ ਹੈਗੀ ਆ। ਜੀ ਬਿਲਕੁਲ।